ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਤੁਹਾਨੂੰ ਕੋਈ ਸਲਾਹ ਚਾਹੀਦੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰ ਸਕਦੇ ਹੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਓਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਰ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ ਤੇ ਐਂਟੀਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 6 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਯੂਥ ਕਾਂਗਰਸ ਤੋਂ। ਮੇਅਰ ਚੋਣਾਂ ਦੇ ਮਾਮਲੇ ਦੇ ਵਿੱਚ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਪ੍ਰੀਜ਼ਾਈਡਿੰਗ ਅਫਸਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਜੀ। ਦੇਖੋ, ਜਿਹੜਾ ਮਸੀਹ ਨੇ ਇਹ ਕਾਂਡ ਕੀਤਾ ਹੈ ਜੀ, ਇਹ ਤੇ ਭਾਜਪਾ ਦੀ ਬਦਨਾਮੀ ਦਾ ਘੇਰਾ ਬੜਾ ਵਸੀ ਕਰ ਗਿਆ ਹੈ। ਹੁਣ ਗੱਲ ਇਹ ਹੈ ਕਿ ਪ੍ਰਦਰਸ਼ਨ ਜਿਹੜੇ ਆ ਉਹ ਮਤਲਬ ਕਿ ਇੱਕ ਪਾਸਿਓਂ ਕਾਂਗਰਸ ਵੱਲੋਂ ਵੀ ਕੀਤੇ ਜਾ ਰਹੇ ਆ ਤੇ ਦੂਸਰੇ ਪਾਸਿਓਂ ਆਮ ਆਦਮੀ ਪਾਰਟੀ ਵੱਲੋਂ ਵੀ ਜੀ। ਪਰ ਮੈਨੂੰ ਲੱਗਦਾ ਕਿ ਦੇਖੋ, ਚਲੋ ਇਹ ਤੇ ਇਹਨਾਂ ਦੀ ਰਾਜਨੀਤਿਕ ਪੈਂਤੜੇਬਾਜ਼ੀ ਆ, ਇਹਨਾਂ ਨੇ ਕੀ ਕਰਨਾ ਉਹ ਆਪਾਂ ਨਹੀਂ ਤੈਅ ਕਰ ਸਕਦੇ। ਪਰ ਜਿਸ ਤਰ੍ਹਾਂ ਦੀਆਂ ਆਬਜ਼ਰਵੇਸ਼ਨਸ ਆਈਆਂ ਨੇ ਸੁਪਰੀਮ ਕੋਰਟ ਤੋਂ ਮੁੱਢਲੇ ਤੌਰ ਤੇ ਕੱਲ ਜੀ, ਜਿਸ ਤਰ੍ਹਾਂ ਚੰਦਰਚੂੜ ਜੀ ਫਿਰ ਦੁਬਾਰਾ ਫਾਰਮ ਚ ਆਏ ਨੇ, ਮੈਨੂੰ ਲੱਗਦਾ ਕਿ ਹੁਣ ਇਹਨਾਂ ਨੂੰ ਜ਼ਿਆਦਾ ਜਿਹੜਾ ਜ਼ੋਰ ਹੈ ਨਾ, ਹਾਲਾਂਕਿ ਚਲੋ ਮੁੱਦਾ ਆਪਣਾ ਇਹਨਾਂ ਨੇ ਬਣਾਉਣਾ ਹੀ ਆ, ਰਾਜਨੀਤਿਕ ਪਾਰਟੀਆਂ ਧਿਰਾਂ ਅਜਿਹਾ ਕਰਦੀਆਂ ਹੁੰਦੀਆਂ ਨੇ, ਪਰ ਇਹਨਾਂ ਦਾ ਜ਼ਿਆਦਾ ਜ਼ੋਰ ਤੇ ਆਪਣੀ ਕਾਨੂੰਨੀ ਲੜਾਈ 'ਚ ਲੱਗਣਾ ਚਾਹੀਦਾ। ਕਿਉਂ? ਕਿਉਂਕਿ ਉੱਥੇ ਹੀ ਫੈਸਲਾ ਹੋਣਾ ਹੈ। ਫੈਸਲਾ ਇਹ ਕਿ ਜਿਸ ਤਰ੍ਹਾਂ ਖੁਦ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਸੀਂ ਸਾਡੀ ਚੇਤਨਾ ਨੂੰ, ਨੋਟ ਕਰ ਲਓ, ਜੇ ਤੁਸੀਂ ਸਾਡੀ ਚੇਤਨਾ ਨੂੰ ਸੰਤੁਸ਼ਟ ਨਾ ਕਰਵਾ ਸਕੇ ਤਦ ਇਹ ਇਲੈਕਸ਼ਨ ਰੱਦ ਹੋ ਸਕਦਾ ਹੈ। ਮਤਲਬ ਸਾਫ਼ ਹੈ ਕਿ ਜਾਂ ਤਾਂ ਤੁਸੀਂ ਇਹੋ ਜਿਹੇ ਐਵੀਡੈਂਸ ਲੈ ਕੇ ਆਓ, ਇਹੋ ਜਿਹੀਆਂ ਚੀਜ਼ਾਂ ਲੈ ਕੇ ਆਓ ਕਿ ਤੁਸੀਂ ਇਸ ਗੱਲ ਨੂੰ ਝੁਠਲਾ ਸਕੋ ਜੋ ਅਸੀਂ ਵੇਖ ਰਹੇ ਹਾਂ। ਜੋ ਮਸੀਹੀ ਕਰਤੂਤ ਕਰ ਰਿਹਾ ਹੈ ਕਿ ਇਹ ਬਈ ਬਿਲਕੁਲ ਇਹ ਤੇ ਜੋ ਦਿਖ ਰਿਹਾ ਹੈ ਉਹ ਐਸਾ ਨਹੀਂ ਹੈ, ਉਹਨੂੰ ਸਾਬਤ ਕਰੋ ਆ ਕੇ। ਇਹ ਬਹੁਤ ਔਖਾ ਕਾਰਜ ਹੈ ਜੀ, ਜੀ, ਬਹੁਤ ਔਖਾ, ਕਿਉਂਕਿ ਮਸੀਹ ਦੀਆਂ ਅੱਜ 3 ਵੀਡੀਓ ਹੋਰ ਵਾਇਰਲ ਕਰ ਦਿੱਤੀਆਂ ਨੇ ਆਮ ਆਦਮੀ ਪਾਰਟੀ ਨੇ। ਠੀਕ ਹੈ ਜੀ। ਤੇ ਉਹਦੇ ਵਿੱਚ ਵੀ ਸਾਫ਼ ਤੌਰ ਤੇ ਮਤਲਬ ਕਿ ਸਾਰਾ ਕੁਝ ਜਿਹੜਾ ਹੈ ਉਹ ਦਿਖ ਰਿਹਾ। ਆਮ ਆਦਮੀ ਪਾਰਟੀ ਨੇ ਦੋਸ਼ ਇੱਥੋਂ ਤੱਕ ਲਾਇਆ ਕਿ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਦੀ ਡਿਊਟੀ ਕੈਮਰਾ ਦੀ ਡਾਇਰੈਕਸ਼ਨ ਬਦਲਾਉਣ ਲਈ ਲਾਈ ਗਈ ਸੀ। ਹੰਗਾਮੇ ਦੇ ਦੌਰਾਨ ਇੱਕ ਕੈਮਰਾਮੈਨਾਂ ਨੂੰ ਲਗਾਤਾਰ ਇੰਸਟਰਕਸ਼ਨਸ ਦੇ ਰਿਹਾ ਸੀਗਾ। ਇਸ ਦਾ ਵੀਡੀਓ ਵੀ ਆਮ ਆਦਮੀ ਪਾਰਟੀ ਨੇ ਜਾਰੀ ਕਰ ਦਿੱਤਾ ਕਿ ਵੇਖੋ, ਇਹ ਸਾਰੀ ਗੋਂਦ ਇਸ ਤਰ੍ਹਾਂ ਗੁੰਦੀ ਗਈ ਕਿ ਇੱਕ ਬੰਦੇ ਨੇ ਸਪੈਸ਼ਲ ਮੋਰਚਾ ਸੰਭਾਲਿਆ ਕਿ ਕੈਮਰਿਆਂ ਦੀ ਡਾਇਰੈਕਸ਼ਨ ਬਦਲਣੀ ਆ। ਉਹਦੀ ਵੀ ਵੀਡੀਓ ਬਣ ਗਈ ਜੀ। ਤਾਂ ਮਤਲਬ ਉਹਨਾਂ ਨੇ ਕਿਹਾ ਕਿ ਸਿਰਫ ਕੈਮਰਾ ਨੰਬਰ 7 ਹੀ ਐਸਾ ਸੀ ਜਿਸ ਦੀ ਡਾਇਰੈਕਸ਼ਨ ਉਹਨਾਂ ਦੇ ਕਹਿਣ ਤੇ ਬਦਲੀ ਨਹੀਂ ਗਈ। ਤਾਂ ਉਹਦੇ ਵਿੱਚ ਹੀ ਸਾਰਾ ਕੁਝ ਕੈਦ ਹੋ ਗਿਆ। ਤੁਹਾਨੂੰ ਪਤਾ ਹੀ ਹੈ ਕਿ ਪਾਪ ਕਿੱਥੇ ਗੁੱਝੇ ਰਹਿੰਦੇ ਆ। ਇਹ ਪਾਪ ਹੈ ਜੀ, ਮਸੀਹ ਨੇ ਜੋ ਕੀਤਾ ਹੈ ਪਾਪ ਆ। ਕਿਉਂਕਿ ਦੇਖੋ, ਜਿਹੜਾ ਕੋਈ ਵੀ ਲੋਕਸ਼ਾਹੀ ਢਾਂਚਾ ਹੁੰਦਾ ਹੈ ਉਹ ਕਾਹਦੇ ਤੇ ਖੜਾ ਹੈ? ਵੋਟ ਤੇ। ਤੇ ਜੇ ਉਹ ਵੋਟ ਹੀ ਠੱਗੀ ਗਈ, ਜੇ ਉਸ ਵੋਟ ਨੂੰ ਹੀ ਰੋਲ ਦਿੱਤਾ ਗਿਆ, ਮਸੀਹ ਹੈ ਕੌਣ? ਮੈਂ ਅੱਗੇ ਵੀ ਤੁਹਾਨੂੰ ਦੱਸਿਆ, ਮਸੀਹ ਦਾ ਜੇ ਤੁਸੀਂ ਸਾਰਾ ਜੀਵਨ ਵੇਖੋਗੇ, ਇਹ ਤੇ ਭਾਜਪਾ ਨੂੰ ਪਰਨਾਇਆ ਬੰਦਾ। 2015 ਤੋਂ ਭਾਜਪਾ ਦਾ ਮੈਂਬਰ ਆ। ਠੀਕ ਹੈ ਜੀ। ਸਾਰੇ ਪਾਰਟੀ ਇਵੈਂਟਾਂ 'ਚ ਘੱਟ ਗਿਣਤੀ ਵਿੰਗ ਦੀ ਨੁਮਾਇੰਦਗੀ ਕਰਦਾ ਹੁੰਦਾ। ਉਹਦੇ
ਸਮਰਪਣ ਭਾਵ ਨੂੰ ਦੇਖਦੇ ਆ ਤੇ ਅਕਤੂਬਰ 22 ਚ ਇਹਨੂੰ ਨਗਰ ਨਿਗਮ ਵਿੱਚ ਕੌਂਸਲਰ ਨਾਮਜ਼ਦ ਕੀਤਾ ਗਿਆ, ਨੋਮੀਨੇਟ ਕੀਤਾ ਗਿਆ। 21 ਦੇ ਵਿੱਚ ਜਦ ਕਿ ਇਹਨੂੰ ਭਾਜਪਾ ਘੱਟ ਗਿਣਤੀ ਮੋਰਚੇ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ ਜੀ। ਤੇ ਇਹ ਕੋਈ ਵਿਵਾਦਾਂ 'ਚ ਨਵਾਂ ਨਹੀਂ ਹੈ। 18 ਚ ਚਰਚ ਆਫ ਨਾਰਥ ਇੰਡੀਆ ਨੇ ਸਾਰੀਆਂ ਚਰਚ ਸਰਗਰਮੀਆਂ 'ਚ ਇਹਦੇ ਸ਼ਾਮਲ ਹੋਣ ਤੇ ਰੋਕ ਲਾ ਦਿੱਤੀ ਸੀ, ਠੀਕ ਹੈ। ਕਿਉਂਕਿ ਹੋਈ ਸੀ ਕਿ ਉਸਨੇ ਇੱਕ ਕਮੇਟੀ ਮੀਟਿੰਗ ਵਿੱਚ ਗਲਤ ਭਾਸ਼ਾ ਵਰਤੀ ਤੇ ਧਰਮ ਵਿਰੁੱਧ ਗੱਲਾਂ ਕਹੀਆਂ। 2 ਸਾਲ ਬਾਅਦ ਬਿਸ਼ਪ ਬੈਨਜ਼ਲ ਨੇ ਉਸ ਨੂੰ ਬਾਹਰ ਵੀ ਕਰ ਦਿੱਤਾ ਸੀ, ਸ਼ਾਇਦ ਬਹਾਲ ਕਰ ਦਿੱਤਾ ਸੀਗਾ। ਤਾਂ ਮਤਲਬ ਕਿ ਇਹਦੇ ਵਿਵਾਦ ਜਿਹੜੇ ਆ ਇਹ ਕੋਈ ਨਵੇਂ ਨਹੀਂ ਹੈ। ਚੰਡੀਗੜ੍ਹ ਦੇ ਡੀਏਵੀ ਕਾਲਜ ਤੋਂ ਦੱਸਦੇ ਆ ਕਿ ਇਹਨੇ ਗ੍ਰੈਜੂਏਸ਼ਨ ਕੀਤੀ ਆ। ਇਹਦੀ ਪਤਨੀ ਵੀ ਜਿਹੜੀ ਆ ਉਹ ਪੰਜਾਬ ਇੰਜੀਨੀਅਰਿੰਗ ਗਰਲਸ ਹੋਸਟਲ ਦੇ ਵਿੱਚ ਕੰਮ ਕਰਦੀ ਆ, ਪਰਿਵਾਰ ਉੱਥੇ ਰਹਿੰਦਾ। ਇਹ ਕੁਝ ਪ੍ਰਾਈਵੇਟ ਫਰਮਾਂ 'ਚ ਕੰਮ ਕਰਨ ਉਪਰੰਤ ਮੁੜ ਕੇ ਭਾਜਪਾ ਵਾਲੇ ਪਾਸੇ ਹੋ ਗਿਆ। ਠੀਕ ਹੈ ਜੀ। ਤਾਂ ਮਤਲਬ ਕਿ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਇਹ ਲਾਇਆ ਗਿਆ, ਪਹਿਲੀ ਗੱਲ ਕਿ ਪ੍ਰੈਜ਼ਾਈਡਿੰਗ ਅਫਸਰ ਇਸ ਤਰ੍ਹਾਂ ਇੱਕ ਪਾਸੜ ਬੰਦਾ ਲਾਉਣਾ। ਵੈਸੇ ਪ੍ਰੈਜ਼ਾਈਡਿੰਗ ਅਫਸਰ ਦੀ ਵੀ ਤੁਹਾਨੂੰ ਮੈਂ ਦੱਸ ਦਿੰਦਾ ਥੋੜੀ ਜਿਹੀ ਕਿ ਕੀ ਹੁੰਦੀ ਹੈ ਕਹਾਣੀ। ਇਹ ਕੋਈ ਬਹੁਤੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਕੋਈ ਸਰਕਾਰੀ ਅਫਸਰ ਹੈ। ਮੈਂ ਤੁਹਾਨੂੰ ਹੁਣੇ ਬੋਲ ਕੇ ਹਟਿਆ ਕਿ ਇਹ ਨੋਮੀਨੇਟ ਕਾਉਂਸਲਰ ਹੈ ਜੀ। ਇਹ ਕਾਉਂਸਲਰ ਨੋਮੀਨੇਟ ਹੋਇਆ ਨਾ, ਤਾਂ ਇਹਦਾ ਮਤਲਬ ਇਹ ਆ ਕਿ ਇਹ ਬੰਦਾ ਇੱਕ ਜ਼ਿੰਮੇਵਾਰੀ ਤੇ ਬੈਠਾ। ਜਿਵੇਂ ਤੁਸੀਂ ਦੇਖਿਆ ਹੋਣਾ ਲੋਕ ਸਭਾ ਬਣਦੀ ਆ, ਵਿਧਾਨ ਸਭਾ ਬਣਦੀ ਆ, ਤਾਂ ਉੱਥੇ ਸਾਰਿਆਂ ਨੂੰ ਕਈ ਵਾਰ ਸਹੁੰ ਚੁਕਾਉਣ ਵਾਸਤੇ ਪ੍ਰੋਟੈਮ ਸਪੀਕਰ ਬਿਠਾਇਆ ਜਾਂਦਾ ਹੈ। ਜੀ ਜੀ। ਉਹ ਕੋਈ ਵੀ ਹੋ ਸਕਦਾ ਹੈ, ਜਿਹੜਾ ਉਮਰ ਦਰਾਜ਼ ਹੋਵੇ ਜਾਂ ਬਹੁਤ ਵਾਰੀ ਬਣਿਆ ਹੋਵੇ, ਸਭ ਤੋਂ ਸੀਨੀਅਰ ਹੋਵੇ, ਉਹਨੂੰ ਪ੍ਰੋਟੈਮ ਸਪੀਕਰ ਬਣਾ ਕੇ ਤਾਂ ਫਿਰ ਕਾਰਵਾਈ ਜਿਹੜੀ ਆ ਗਾਂ ਫਿਰ ਸਪੀਕਰ ਚੁਣਿਆ ਜਾਂਦਾ ਤੇ ਕਾਰਵਾਈ ਸ਼ੁਰੂ ਹੋ ਜਾਂਦੀ ਹੈ। ਪ੍ਰੈਜ਼ਾਈਡਿੰਗ ਅਫਸਰ ਇਸ ਤਰ੍ਹਾਂ ਸੀਗਾ ਇਹ। ਪਰ ਤੁਸੀਂ ਵੇਖ ਲਓ ਇਸ ਬੰਦੇ ਨੇ ਕੀ ਕੁਛ ਕੀਤਾ ਤੇ ਕੀ ਕੁਛ ਹੁਣ ਹੋ ਰਿਹਾ। ਤਾਂ ਖੈਰ ਗੱਲ ਇਹ ਕਿ ਭੁੱਖ ਹੜਤਾਲ ਬਾਰੇ ਵੀ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਕਿ ਉਹਨਾਂ ਦਾ ਇੱਕ ਕਾਉਂਸਲਰ ਰੋਜ਼ਾਨਾ ਆਪਣੇ ਕੁਝ ਸਮਰਥਕਾਂ ਦੇ ਨਾਲ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਤੇ ਆ ਕੇ ਬੈਠਿਆ ਕਰੇਗਾ। ਤੇ ਗੱਲ ਇਹ ਹੈ ਕਿ ਇਹ ਸਾਰਾ ਕੁਝ ਚੱਲਦਾ ਪਿਆ, ਪਰ ਇਸ ਬੰਦੇ ਨੇ ਜੋ ਕਲੰਕਿਤ ਕੀਤਾ ਡੈਮੋਕ੍ਰੇਸੀ ਨੂੰ, ਤਾਂ ਉਹਦਾ ਤਾਂ ਹੁਣ ਕਹਿਣਾ ਕੀ। ਪਰ ਮੈਂ ਸਮਝਦਾ ਕਿ ਅਸੀਂ ਇਸ ਬੰਦੇ ਤੇ ਕੇਂਦਰਿਤ ਹੋ ਕੇ ਉਹਨਾਂ ਬੰਦਿਆਂ ਨੂੰ ਕਿਉਂ ਛੱਡ ਰਹੇ ਹਾਂ ਕਿ ਜਿਸ ਬੰਦੇ ਨੇ ਜੋ ਇਹ ਕੀਤਾ, ਹੋ ਸਕਦਾ ਕਿ ਉਹ ਬੰਦੇ ਪਿੱਛੇ ਖਲੋਤੇ ਹੋਣ ਤੇ ਉਹਨਾਂ ਨੇ ਕਰਨੇ ਕਿਹਾ ਹੋਵੇ। ਉਹ ਕੌਣ ਨੇ ਜੀ? ਉਹ ਰਾਜਪਾਲ ਸਾਬਕਾ ਜਿਹੜੇ ਹੋ ਗਏ, ਕੀ ਉਹ ਮਤਲਬ ਅਮਿਤ ਸ਼ਾਹ ਜਿਹਦੇ ਅਧੀਨ ਹੈ ਯੂਟੀ? ਕਿਸਨੇ ਕਿਹਾ? ਕਿਸ ਦੇ ਕਹਿਣ ਤੇ ਇਹ ਮਸੀਹ ਧੋਖਾ ਕਰ ਰਿਹਾ ਸੀ ਉੱਥੇ? ਲੋਕਤੰਤਰ ਨੂੰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਰੇਪ ਕਰਦਾ ਪਿਆ ਸੀਗਾ। ਕਿਸ ਦੇ ਕਹਿਣ ਤੇ? ਕਿਹੜੀ ਸ਼ਕਤੀ ਹੈ ਇਹਦੇ ਮਗਰ ਜੀ? ਖੈਰ ਦੇਖੋ ਹੁਣ ਅੱਗੇ ਕੀ ਬਣਦਾ। ਮਾਮਲਾ ਕਾਫੀ ਭਖਿਆ ਹੋਇਆ। ਬਿਲਕੁਲ ਜੀ। ਕੱਲ ਆਪਾਂ ਸੁਪਰੀਮ ਕੋਰਟ ਦੇ ਵਿੱਚ ਜੋ ਹੋਇਆ ਸੀ, ਟਿੱਪਣੀਆਂ ਦੇ ਬਾਰੇ ਵੀ ਆਪਾਂ ਗੱਲਬਾਤ ਕੀਤੀ ਸੀ ਇਸੇ ਮਾਮਲੇ ਨੂੰ ਲੈ ਕੇ। ਤੇ ਮਿੰਟੂ ਜੀ, ਪੰਜਾਬ ਦਾ ਜਿਹੜਾ GST ਆਬਕਾਰੀ ਅਤੇ ਵੈਟ ਤੋਂ ਮਾਲੀਆ 30,000 ਕਰੋੜ ਤੋਂ ਪਾਰ ਹੋ ਗਿਆ ਜੀ, ਚੀਮਾ ਸਾਹਿਬ ਦਾ ਦਾਅਵਾ ਜੀ। ਬਿਲਕੁਲ, ਦੇਖੋ ਚੀਮਾ ਸਾਹਿਬ ਨੇ ਇਹ ਸਾਰੇ ਅੰਕੜੇ ਜਿਹੜੇ ਰੱਖੇ, ਉਹ ਅੰਕੜਿਆਂ ਦੇ ਤੇ ਤੁਹਾਨੂੰ ਪਤਾ ਫਿਰ ਮਾਹਰ ਬਣ ਜਾਂਦੇ ਨੇ ਜਦੋਂ ਕੋਈ ਵਿੱਤ ਮੰਤਰੀ ਬਣ ਜਾਂਦਾ ਹੈ। 23-24 ਦੇ 10 ਮਹੀਨਿਆਂ ਦੌਰਾਨ ਸੂਬੇ ਦਾ ਇਹ ਕਹਿੰਦੇ ਆ ਕਿ ਵਸਤੂਆਂ ਤੇ ਸੇਵਾਵਾਂ ਕਰ ਜਿਹੜਾ ਹੈ ਉਹ ਯਾਨੀ ਜੋ GST ਹੈ ਆਬਕਾਰੀ, ਉਸ ਤੋਂ ਇਲਾਵਾ ਲਾ ਲਓ ਕਿ ਵੈਟ, ਇਹ 3 ਮਾਲੀਆ ਪ੍ਰਾਪਤੀਆਂ ਦੱਸ ਰਿਹਾ ਕਿ 30,000 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ। ਪਰ ਗੱਲ ਇਹ ਹੈ ਕਿ ਜਿਹੜਾ GST ਹੈ, GST ਦੀ ਕਲੈਕਸ਼ਨ ਤੁਹਾਨੂੰ ਪਤਾ ਨਾ ਉਹ ਸਾਰੀ ਜਾਂਦੀ ਹੈ ਕੇਂਦਰ ਦੇ ਕੋਲ, ਉਹਦੇ ਚੋਂ ਹਿੱਸਾ ਆਉਣਾ ਹੁੰਦਾ। ਤਾਂ ਸਾਡੀ GST ਜਿਹੜੀ ਆ ਹਰਿਆਣੇ ਦੇ ਮੁਕਾਬਲੇ ਮੈਂ ਦੇਖਦਾ ਪਿਆ ਸੀ, ਇਹਨਾਂ ਦੇ ਅੰਕੜਿਆਂ ਨੂੰ ਦੇਖਦਾ ਪਿਆ ਸੀਗਾ, ਤੇ ਮੈਂ ਕਿਹਾ ਕਿੰਨੇ ਇਹਨਾਂ ਦੇ ਵਿਚਾਰੇ ਉਹ ਸਿੱਧੇ ਸਾਧਰੇ ਆ ਭਗਤ, ਉਹਨਾਂ ਨੂੰ ਲੱਗਣਾ ਕਿ ਬਹੁਤ ਪੈਸਾ ਬਚ ਲਿਆ ਬਈ, ਜਦ ਕਿ ਸਾਡੀ GST ਕਲੈਕਸ਼ਨ ਉੱਥੇ ਵੀ ਖਲੋਤੀ ਆ। ਹਰਿਆਣਾ ਜਦੋਂ GST ਲਾਗੂ ਹੋਇਆ ਸੀ, ਅਸੀਂ ਹਰਿਆਣੇ ਤੋਂ ਵੱਧ ਸੀਗੇ। ਅੱਜ ਅਸੀਂ ਤਕਰੀਬਨ ਉੱਥੇ ਯੱਬਦੇ ਫਿਰਦੇ ਹਾਂ 20,000 ਕਰੋੜ ਦੇ ਆਸ-ਪਾਸ, ਉਹ ਨਿਕਲ ਗਏ 60,000 ਦੇ ਕਰੋੜ ਦੇ ਕਰੀਬ, ਕਿਉਂਕਿ ਸਾਡੇ ਇੱਥੇ GST ਚੋਰੀ ਬਹੁਤ ਹੁੰਦੀ ਹੈ। ਖੈਰ ਇਹਨਾਂ ਨੇ ਰੋਕਣ ਵਾਸਤੇ ਕੁਝ ਉਪਰਾਲੇ ਵੀ ਕੀਤੇ ਆ। ਫਿਰ ਇਸ ਤੋਂ ਇਲਾਵਾ ਆਬਕਾਰੀ ਤੋਂ 7370 ਕਰੋੜ ਰੁਪਇਆ, ਇਹ ਅੱਛੀ ਕਮਾਈ ਆ।
ਹੂੰ 7370 ਕਰੋੜ ਰੁਪਈਆ ਇਹ ਚੰਗਾ ਮੈਂ ਕਹੂੰਗਾ ਕਿ ਕਿਉਂਕਿ ਆਮ ਤੌਰ ਤੇ ਕੈਪਟਨ ਸਰਕਾਰ ਵੇਲੇ 6,000 ਕਰੋੜ ਨੂੰ ਛੋਇਆ ਉਹਨਾਂ ਨੇ, ਉਸ ਤੋਂ ਬਾਅਦ ਨਹੀਂ ਗਏ, ਤਾਂ ਇਹ ਤਕਰੀਬਨ 10,000 ਕਰੋੜ ਨੂੰ ਜਾਣ ਲੱਗ ਪਏ ਆ। ਇਹ ਬਹੁਤ ਵਧੀਆ ਗੱਲ ਆ। ਮੈਂ ਇਹਦੇ ਤੇ ਇਹ ਨਹੀਂ ਕਿ ਕੋਈ ਅੰਨੀ ਆਲੋਚਨਾ ਕਰਾਂਗਾ ਕਿ ਭਾਈ ਇਹਨਾਂ ਦਾ ਬਹੁਤ ਬੁਰਾ ਹਾਲ ਹੈ ਇਸ ਮਾਮਲੇ ਦੇ ਵਿੱਚ। ਆਬਕਾਰੀ ਮਤਲਬ ਕਿ ਸ਼ਰਾਬ ਵੇਚੀ ਹੈ ਜਿਹੜੀ, ਤਾਂ ਚਾਹੇ ਕੁਛ ਵੀ ਹੈ, ਦੇਖੋ ਪੈਸਾ ਤੇ ਜੁਟਾਇਆ ਨਾ। ਜਦੋਂ ਹੁਣ ਸ਼ਰਾਬ ਤੇ ਸੋਸ਼ਲੀ ਵੀ ਇੱਥੇ ਪ੍ਰਵਾਨ ਕਰੀ ਬੈਠੇ ਆ ਲੋਕੀ, ਤੇ ਲੀਗਲਾਈਜ਼ ਤੇ ਉਹਨੂੰ ਕੀਤਾ ਹੀ ਹੋਇਆ ਸਰਕਾਰਾਂ ਨੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਭਾਈ ਸਾਡੇ ਸਾਹਮਣੇ ਅੰਕੜਿਆਂ ਦੇ ਰੂਪ ਦੇ ਵਿੱਚ ਇਹਨਾਂ ਨੇ ਰੱਖ ਦਿੱਤਾ ਹੈ। ਪਰ ਗੱਲ ਇਹ ਹੈ ਕਿ ਪ੍ਰਵੀਨ ਜੀ, ਕੁਝ ਅੰਕੜੇ ਕੁਝ ਦਿਨ ਪਹਿਲਾਂ ਅਸਾਂ ਪੜ੍ਹੇ ਇੱਕ ਮੀਡੀਆ ਰਿਪੋਰਟ 'ਚ, ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤੇ ਸੀ। ਉਹਨਾਂ ਨੇ ਪਹਿਲਾਂ ਦੱਸ ਦਿੱਤੇ, ਪਰ ਇਹਦੇ 'ਚ ਅੱਛਾ ਤੁਸੀਂ ਇਹ ਨਹੀਂ ਦੱਸ ਰਹੇ ਕਿ ਕੀ ਹੋਇਆ, ਅਸਲ ਕਹਾਣੀ ਕੀ ਆ। ਚਲੋ ਮਾਲੀਆ ਤੁਸੀਂ ਬਤਾਇਆ, ਮਾਲੀਆ ਤਾਂ ਦੇਖੋ ਜੇ ਇਕਨੋਮੀ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਚੱਲਦੀ ਰਹੇ, ਦੇਸ਼ ਦੇ ਵਿੱਚ ਕੋਈ ਵੱਡੀ ਗੜਬੜ ਨਾ ਹੋਵੇ, ਦੁਨੀਆ ਭਰ 'ਚ ਕੋਈ ਵੱਡੀ ਗੜਬੜ ਨਾ ਹੋਵੇ ਜਿਵੇਂ ਕਰੋਨਾ ਵਰਗੀ, ਤਾਂ ਰੂਟੀਨ 'ਚ ਇਜ਼ਾਫਾ ਤਾਂ ਹੋਏਗਾ ਨਾ ਹਰੇਕ ਸਾਲ, ਜ਼ਾਰਾ ਦੀ ਗੱਲ ਹੈ। ਭਾਰਤ ਵਰਗੀ ਇਕਨੋਮੀ 'ਚ ਜਿੱਥੇ ਸਟੇਟਾਂ ਦਾ GST ਹੈ ਜਿਹੜਾ ਉਹ ਵਧੇਗਾ ਤੇ ਵਧੇਗਾ, ਜ਼ਰੂਰ ਵਧੇਗਾ, ਕਿਉਂਕਿ ਭਾਰਤ ਦੀ ਇਕਨੋਮੀ ਤਦ ਹੀ ਵਧ ਰਹੀ ਹੈ ਨਾ ਜੇ ਸਟੇਟਾਂ ਦੀ ਚੱਲ ਰਹੀ ਹੈ ਤਾਂ ਵਧੀਆ ਚੱਲ ਰਹੀ ਹੈ। ਜੀ ਜੀ ਬਿਲਕੁਲ। ਹੁਣ ਮਸਲਾ ਤੇ ਦੂਸਰੇ ਪਾਸੇ ਆ ਕਿ ਹਜ਼ੂਰ ਤੁਸੀਂ ਇਹਨਾਂ ਮਤਲਬ ਕਿ 22-23 ਦੇ ਵਿੱਚ ਜੋ ਤੁਸੀਂ ਅੰਕੜੇ ਪੇਸ਼ ਕਰ ਰਹੇ ਹੋ, ਤੇ ਕੁੱਲ ਕਰਜ਼ਾ ਕਿੰਨਾ ਲਿਆ? ਕਰਜ਼ਾ ਲਿਆ 57,217 ਕਰੋੜ ਰੁਪਈਆ। ਜੀ ਜੀ। ਹੁਣ ਤੱਕ ਲਾ ਲਓ ਕਿ 22 ਮਹੀਨਿਆਂ ਦੇ ਵਿੱਚ ਇੰਨਾ ਕਰਜ਼ਾ ਆ ਗਿਆ ਤਕਰੀਬਨ 60,000 ਕਰੋੜ। ਕਰਜ਼ਾ ਟੋਟਲ ਜਿਹੜਾ ਸੀਗਾ ਉਹ 3,20,000 ਕਰੋੜ ਹੋ ਗਿਆ ਪੰਜਾਬ ਦੇ ਸਿਰ ਤੇ। ਯਾਨੀ ਤੁਸੀਂ ਪ੍ਰਤੀ ਸਾਲ 30,000 ਕਰੋੜ ਐਵਰੇਜ ਨਾਲ ਚੱਲ ਰਹੇ ਹੋ ਕਰਜ਼ਾ ਲੈਣ ਦੇ। 5 ਨੂੰ ਮਲਟੀਪਲਾਈ ਕਰ ਲਓ, 150 ਕਿੰਨਾ ਹੋ ਜਾਏਗਾ? 1.5 ਲੱਖ ਕਰੋੜ। ਤਾਂ ਮਤਲਬ ਕਿ ਤੁਸੀਂ ਤੇ ਰਿਕਾਰਡ ਤੋੜ ਦੋਗੇ, ਔਰ ਇਹ ਨਾਰਮਲ ਹੈ। ਅਗਾਂਹ ਜਾ ਕੇ ਤੁਹਾਨੂੰ ਜਿਵੇਂ ਜਿਵੇਂ ਹੋਰ ਚੱਕਰ ਪੈਣਗੇ ਤਾਂ ਇਹ ਤੁਹਾਡਾ ਕਰਜ਼ਾ ਬਹੁਤ ਜ਼ਿਆਦਾ ਚਲਾ ਜਾਏਗਾ। ਹੋ ਸਕਦਾ ਤੁਸੀਂ 2 ਲੱਖ ਕਰੋੜ ਕਰਜ਼ਾ ਚੜਾ ਦੋ। ਤਾਂ ਮਤਲਬ ਕਿ ਇਹਦੇ ਵਿੱਚ ਇਹ ਹੈ ਨਾ 60 ਕਰੋੜ ਰੁਪਈਆ ਡੇਲੀ ਦਾ ਬਿਜਲੀ ਦਾ ਬਿੱਲ ਹੈ ਆਪਣਾ, ਜੀ ਸਬਸਿਡੀ। ਤਾਂ ਸਰਕਾਰ ਨੇ ਜਿਹੜਾ ਕਰਜ਼ਾ ਲਿਆ 21 ਮਹੀਨਿਆਂ 'ਚ, ਤਾਂ ਉਹਦੇ ਵਿੱਚੋਂ 31,153 ਕਰੋੜ ਰੁਪਈਆ ਵਿਆਜ ਤੇ ਚਲਾ ਗਿਆ। ਇਹ ਖਤਰਨਾਕ ਹੈ, ਸੁਣ ਲਓ। ਜੀ ਜੀ ਬਿਲਕੁਲ। ਪੰਜਾਬ ਦੀ ਆਰਥਿਕਤਾ ਕੋਲੈਪਸ ਕਰਨ ਦੇ ਕਗਾਰ ਤੇ ਕਿਉਂ? ਸੁਣ ਲਓ। ਜੀ ਜੀ। ਕਿ ਸੂਬਾ ਚਲਾਉਣ ਵਾਸਤੇ ਕਰਜ਼ਾ ਲਿਆ, ਦੈਟਸ ਗੁੱਡ। ਕਿੰਨਾ ਲਿਆ ਜੀ? 60,000 ਕਰੋੜ ਤਕਰੀਬਨ, 57,000 ਕਰੋੜ। ਤੇ ਉਹਦੇ ਚੋਂ 31,153 ਕਰੋੜ ਕੀ ਕੀਤਾ? ਉਹ ਕਹਿੰਦੇ ਜੀ ਆਪਾਂ ਵਿਆਜ ਤਾਰਤਾ। ਮਜਬੂਰੀ ਹੈ ਵਿਚਾਰਿਆਂ ਦੀ, ਕੋਈ ਇਹਨਾਂ ਨੇ ਤਾਂ ਇਕੱਲਿਆਂ ਨੇ ਕਰਜ਼ਾ ਨਹੀਂ ਚਾੜਿਆ ਨਾ। ਨਹੀਂ ਚਾੜਿਆ, ਬਿਲਕੁਲ ਠੀਕ ਹੈ ਨਾ ਜੀ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਸ ਸੂਬੇ ਦਾ ਵਿਆਜ ਇੰਨਾ ਜਾ ਰਿਹਾ ਤਾਂ ਉਹਦੇ ਵਿੱਚ ਬਚਿਆ ਕੀ ਫਿਰ ਮੁੜ ਕੇ ਪਿੱਛੇ? ਬਚਿਆ ਕੀ? ਇਕੱਲਾ ਵਿਆਜ ਤੇ ਬਾਕੀ ਮੰਨ ਲਓ ਤਨਖਾਹਾਂ ਕੁਛ ਦੇ ਇੱਧਰ ਉੱਧਰ ਚਲਾਤਾ ਆਪਦਾ ਸੂਬਾ। ਜੀ ਜੀ। ਮਤਲਬ ਕਿ ਸੂਬਾ ਚਲਾਉਣ ਵਾਸਤੇ, ਵਿਆਜ ਤਾਰਨ ਵਾਸਤੇ ਤੁਹਾਨੂੰ ਕਰਜ਼ਾ ਲੈਣਾ ਪੈ ਰਿਹਾ ਕਿੰਨਾ? ਪ੍ਰਤੀ ਸਾਲ ਤਕਰੀਬਨ 30,000 ਕਰੋੜ। ਤੇ ਨਵੇਂ ਮੰਨ ਲਈਏ ਨਾ, ਫਿਰ ਤੁਸੀਂ ਕਿਹਾ ਸੀ ਅਸੀਂ ਸਾਧਨ ਪੈਦਾ ਕਰਾਂਗੇ, ਉਹ 20,000 ਕਰੋੜ ਰੇਤੇ ਵਾਲਾ ਕਿੱਥੇ? ਇਹ ਤੇ ਆਮ ਹੀ ਹੈ ਨਾ। ਸਾਡਾ ਆਬਕਾਰੀ ਡਿਊਟੀ ਜਿਹੜੀ ਸਟੈਂਪ ਡਿਊਟੀ ਜਾਂ ਜਿਹੜੇ ਕੇਂਦਰੀ ਟੈਕਸ ਆਉਂਦੇ ਆ, ਗੈਰ ਟੈਕਸ ਮਾਲੀਆ ਜਿਹੜੇ ਆ, ਉਹ ਤਾਂ ਉਹਦੇ ਨਵੇਂ ਅਸਾਸੇ ਕਿੱਥੇ ਨੇ? ਰੇਤ ਦਾ 20,000 ਕਰੋੜ ਕਿੱਥੇ ਆ? ਕੇਵਲ ਮਾਫੀਆ ਤੇ ਨੱਥ ਪਾ ਕੇ ਉਹ ਕਿੱਥੇ ਆ? ਸੋ ਇਸ ਕਰਕੇ ਇਹ ਬਹੁਤ ਇੱਕ ਚਿੰਤਾਜਨਕ ਗੱਲ ਹੈ ਸਾਡੇ ਵਾਸਤੇ। ਆ ਤੁਸੀਂ ਦੇਖੋ ਇਹ ਕਰਜ਼ਾ ਜਿਹੜਾ ਉਹ ਬਹੁਤ ਜ਼ਿਆਦਾ ਵਧੇਗਾ। ਇਹਦਾ ਵੀ ਇੱਕ ਤੁਹਾਨੂੰ ਹੋਰ ਦੱਸ ਦੇਣਾ, ਪੰਜਾਬ ਦਾ ਮਾਲੀ ਘਾਟਾ ਜਿਹੜਾ 24,588 ਕਰੋੜ ਮਾਲੀ ਘਾਟੇ ਨੂੰ ਸਮਝੋ ਨਾ। ਇੱਕ ਬਜਟ ਹੈ, ਬਜਟ ਹੈ, ਹਾਂਜੀ ਬਜਟ ਹੈ, ਤੁਹਾਡੇ ਕੋਲ ਇੱਕ ਕਮਾਈ ਆ, ਤਾਂ ਉਹਦਾ ਕੀ ਹੋ ਗਿਆ? ਇੱਕ ਘਾਟਾ ਹੋ ਗਿਆ। ਫਰਜ਼ ਕਰੋ ਤੁਹਾਡਾ ਇੱਥੇ ਤੁਸੀਂ ਅਮਰੀਕਾ ਰਹਿੰਦੇ ਹੋ, ਨਵੇਂ ਆਏ ਹੋ, $5,000 ਤੁਹਾਡਾ ਖਰਚਾ ਹੈ, ਜੀ ਜੀ। ਕਮਾਈ ਤੁਹਾਡੀ ਹੈਗੀ $4,000, 1,000 ਕੀ ਹੋ ਗਿਆ? ਮਾਲੀ ਘਾਟਾ।
ਵਿੱਤੀ ਘਾਟਾ ਹੋ ਗਿਆ ਨਾ, ਹੂੰ। ਇੱਕ ਮਾਲੀ ਘਾਟਾ ਹੋ ਗਿਆ ਨਾ। ਹੂੰ, 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 ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਇਹਨਾਂ ਨੂੰ ਜਿਹੜਾ ਮਿੱਥਿਆ ਸੀਗਾ, ਉਹ ਮਿੱਥਿਆ ਸੀ ਪੂਰੇ ਸਾਲ 'ਚ 24,588 ਕਰੋੜ। ਹੂੰ, ਹਿਸਾਬ ਲਾ ਲਓ ਕਿ ਸਿਰਫ 9 ਮਹੀਨਿਆਂ 'ਚ ਹੀ 23,282 ਕਰੋੜ ਰੁਪਏ ਹੋ ਗਿਆ, ਹੂੰ, ਜੋ ਤੁਸੀਂ ਟੀਚਾ ਮਿੱਥਿਆ ਸੀ ਕਿ ਇੰਨਾ ਰੱਖਣਾ ਹੈ। ਹੂੰ, 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 ਯਾਨੀ ਤੁਸੀਂ ਉਹਨੂੰ ਵੀ ਕ੍ਰਾਸ ਕਰ ਜਾਓਗੇ ਹੂੰ, 3 ਮਹੀਨਿਆਂ ਦੇ ਅੰਦਰ। ਜੀ, ਜੀ, ਯਾਨੀ ਜਿਹੜੀ ਲਾਸਟ ਕਮਾਈ ਹੁਣ ਚੱਲ ਰਹੀ ਹੈ ਨਾ, ਜਨਵਰੀ, ਫਰਵਰੀ, ਮਾਰਚ, ਹੂੰ, ਹੂੰ, ਤਾਂ ਇਹਦਾ ਅਰਥ ਇਹ ਹੈ ਕਿ ਤੁਸੀਂ ਜਿਹੜਾ ਤੁਹਾਡਾ ਰੱਖਿਆ ਵਿੱਤੀ ਘਾਟੇ ਦਾ ਟੀਚਾ ਹੈ, ਉਹਨੂੰ ਵੀ ਕ੍ਰਾਸ ਕਰੋਗੇ। ਹੂੰ, ਤਾਂ ਇਹ ਬਹੁਤ ਖਤਰਨਾਕ ਸਿਚੁਏਸ਼ਨ ਹੈ, ਪਰ ਪੰਜਾਬ 'ਚ ਕੋਈ ਨਹੀਂ ਸਮਝਦਾ ਪ੍ਰਵੀਨ ਜੀ। ਜੀ, ਜੀ, ਜਿੰਨਾ ਬਿਲਕੁਲ। ਮਰਜ਼ੀ ਇੱਥੇ ਮੱਥਾ ਹੂੰ, ਮਾਰ ਲਓ, ਇੱਥੇ ਕੋਈ ਨਹੀਂ ਸਮਝਦਾ ਕਿਸੇ ਨੂੰ, ਮਤਲਬ ਕਿ ਇਹਨਾਂ ਗੱਲਾਂ ਦੇ ਨਾਲ ਹੈ ਹੀ ਨਹੀਂ। ਉਹ ਕਹਿੰਦੇ ਲੈ, ਕਦੇ ਸਰਕਾਰਾਂ ਵੀ ਫੇਲ ਹੁੰਦੀਆਂ ਨੇ, ਪਾਣੀ ਕਦੇ ਮੂਹਰੇ ਤਾਂ ਇਸ ਤਰ੍ਹਾਂ ਕਹਿੰਦੇ ਵੀ ਹੁੰਦੇ ਸੀ। ਹੁੰਦਾ। ਹੂੰ, ਇਹ ਮੈਂ ਕਿਹਾ ਜਿੱਦਣ 1-2 ਕਿਸ਼ਤਾਂ ਟੁੱਟ ਗਈਆਂ ਨੇ ਤੁਹਾਡੀਆਂ ਵਿਆਜ ਵਾਲੀਆਂ, ਹੂੰ, ਕਿਸੇ ਪਾਸੇ ਡਿਫਾਲਟ ਕਰ ਗਏ, ਮੁੜ ਕੇ ਤੁਹਾਨੂੰ ਕਿਸੇ ਨੇ ਕਰਜ਼ਾ ਪਿੱਛੋਂ ਦਿੱਤਾ ਨਾ, ਤੇ ਜਿਹੜਾ ਅਗਲਾ ਉਹਨਾਂ ਨੇ ਮੰਗਣਾ, ਤੇ ਫਿਰ ਕੀ ਹੋ ਗਿਆ? ਹੂੰ, ਤੇ 2 ਵਾਰੀ ਡਿਫਾਲਟ ਹੋ ਚੁੱਕਾ ਪੰਜਾਬ, ਜੀ, ਪਰ ਹੋਇਆ ਕਿੱਥੇ ਆ? ਆਰਡੀਐਫ ਵਾਲਾ ਕਰਜ਼ਾ ਸੀਗਾ ਜਿਹੜਾ, ਹੂੰ, ਉਹਦੇ ਤੇ। ਆ ਦੂਜੀਆਂ ਅਦਾਇਗੀਆਂ 'ਚ ਨਹੀਂ ਹੋਇਆ ਹਾਲੇ। ਖੈਰ, ਸੁੱਖਦੇ ਆ ਕਿ ਇਦਾਂ ਦੀ ਨੌਬਤ ਵੀ ਨਾ ਆਵੇ। ਚਲੋ, ਚੀਮਾ ਸਾਹਿਬ ਦਾ ਕੰਮ ਹੈ, ਉਹਨਾਂ ਨੇ ਆਪਣਾ ਕੰਮ ਕਰਨਾ, ਅਸੀਂ ਆਪਣਾ ਕੰਮ ਕਰਨਾ। ਹੂੰ, ਬਿਲਕੁਲ। ਤੇ ਮੈਨੂੰ ਜੀ ਗੱਲ ਕਰੀਏ ਕਮਲਨਾਥ ਦੀ, ਕਹਿੰਦੇ ਦਿੱਲੀ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਦਿੱਲੀ ਹਾਈ ਕੋਰਟ ਨੇ ਕਮਲਨਾਥ ਦੇ ਖਿਲਾਫ ਸਟੇਟਸ ਰਿਪੋਰਟ ਦਾਇਰ ਕਰਨ ਨੂੰ ਆਖਿਆ ਜੀ। ਜੀ ਦੇਖੋ, ਇਹ ਹੈ ਕਿ ਇਹ ਬਹੁਤ ਕਰੀਬੀ ਆ ਗਾਂਧੀ ਫੈਮਿਲੀ ਤੇ ਕਮਲਨਾਥ। ਤੁਹਾਨੂੰ ਪਤਾ ਹੈ, ਮੱਧ ਪ੍ਰਦੇਸ਼ ਦਾ ਸਾਬਕਾ ਮੁੱਖ ਮੰਤਰੀ ਵੀ ਹੈ, ਪਾਵਰਫੁਲ ਬੰਦਾ ਰਿਹਾ ਕਿਸੇ ਟਾਈਮ, ਹੂੰ, ਹਾਲੇ ਵੀ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੀ, ਜੀ, ਤਾਂ ਦੱਸਦੇ ਆ ਕਿ ਕਮਲਨਾਥ ਖਿਲਾਫ ਕੇਸ ਦੀ ਸਟੇਟਸ ਰਿਪੋਰਟ ਜਿਹੜੀ ਹੈ ਉਹ 23 ਅਪ੍ਰੈਲ 2024 ਤੱਕ ਫਾਈਲ ਕਰਨ ਦੀ ਹਦਾਇਤ ਦਿੱਤੀ ਹੈ ਕੋਰਟ ਨੇ। ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੱਤੀ ਹੈ। ਵੈਸੇ ਅੱਜ ਜਾਣਕਾਰੀ ਇਹਨਾਂ ਇਤਿਹਾਸ 'ਚੋਂ ਵੀ ਦੇ ਦਿੱਤੀ ਹੈ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਜਿਹੜਾ, ਉਹ ਮਸਜਿਦ ਤੋੜ ਕੇ ਬਣਾਇਆ ਗਿਆ। ਉਹ ਵੀ ਇੱਕ ਬਹੁਤ ਵੱਡਾ ਵਿਵਾਦ ਜਿਹੜਾ ਉਹ ਛਿੜਿਆ ਪਿਆ। ਇਹਨਾਂ ਨੇ ਕਿਸੇ ਕਿਤਾਬ ਦਾ ਹਵਾਲਾ ਦਿੱਤਾ ਤੇ ਉਹਦੇ ਤੇ ਵੀ ਇੱਕ ਬਹਿਸ ਛਿੜੀ ਹੋਈ ਹੈ ਕਿ ਉਸ ਨੂੰ ਬਹੁਤ ਕਹ ਲਓ ਕਿ ਇਤਿਹਾਸਕ ਹਵਾਲਿਆਂ ਵਾਲੀ ਮੰਨੀ ਜਾਂਦੀ ਹੈ ਕਿਤਾਬ, ਤੇ ਉਹਦੇ ਤੇ ਵੀ ਵਿਵਾਦ ਇੱਕ ਵਾਰੀ ਫੇਰ ਖੜਾ ਹੋ ਗਿਆ। ਖੈਰ, ਉਹ ਚਲੋ ਆਪਣਾ ਵਿਸ਼ਾ ਨਹੀਂ ਹੈ। ਤਾਂ ਗੱਲ ਇਹ ਆ ਕਿ ਜਿਹੜਾ ਇੱਥੇ ਸਿਰਸਾ ਨੇ ਜਾਣਕਾਰੀ ਦੇ ਹਵਾਲੇ ਨਾਲ ਦੱਸਿਆ, ਕਹਿੰਦੇ ਕਿ ਸਿੱਖ ਕਤਲੇਆਮ ਦੇ ਕੇਸਾਂ ਦੀ ਨਿੱਜੀ ਤੌਰ ਤੇ ਪੈਰਵਾਈ ਕਰ ਰਹੇ ਹਨ, ਤੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਮਲਨਾਥ ਤੇ ਹੋਰ ਦੋਸ਼ੀਆਂ ਖਿਲਾਫ ਬੰਦ ਕੀਤੇ ਕੇਸ ਮੁੜ ਖੋਲਣ ਦੀ ਅਪੀਲ ਕੀਤੀ ਹੈ, ਤੇ ਇਸ ਮਗਰੋਂ ਉਹਨਾਂ ਅਦਾਲਤਾਂ ਵਿੱਚ ਕੇਸਾਂ ਦੀ ਪੈਰਵਾਈ ਵੀ ਕੀਤੀ ਹੈ। ਮਤਲਬ ਕਿ ਆਪੇ ਮੈਂ ਰੱਜੀ ਤੁਜੀ, ਆਪੇ ਮੇਰੇ ਬੱਚੇ ਜੀ। ਹਾਲੇ ਸਟੇਟਸ ਰਿਪੋਰਟ ਮੰਗੀ ਆ, ਕੋਈ ਫੈਸਲਾ ਨਹੀਂ ਆ ਗਿਆ। ਕਮਲਨਾਥ ਹੋਰਾਂ ਨੂੰ ਜੇ ਉਹਨਾਂ ਨੇ ਗੁਨਾਹ ਕੀਤੇ ਸੀ ਉਸ ਵੇਲੇ, ਤੇ ਹੁਣ ਤੱਕ ਸਜ਼ਾ ਹੋ ਜਾਣੀ ਚਾਹੀਦੀ ਸੀਗੀ। ਤੁਹਾਡੀ ਸਰਕਾਰ ਚੱਲਦੀ ਨੂੰ ਵੀ 10 ਸਾਲ ਹੋ ਗਏ ਆ, ਠੀਕ ਹੈ, ਸੱਜਣ ਨੂੰ ਤੁਸੀਂ ਸਜ਼ਾ ਦਵਾ ਦਿੱਤੀ, ਬਹੁਤ ਵਧੀਆ ਗੱਲ ਆ। ਤੇ ਨਾ ਟਾਈਟਲਰ ਤੇ ਨਾ ਕਮਲਨਾਥ, ਇਹਨਾਂ ਦੋਨਾਂ ਦਾ ਹਾਲੇ ਤੱਕ ਕੋਈ ਹੰਨਾ ਬੰਨਾ ਨਹੀਂ ਹੋਣ ਡਿਆ। ਗੱਲ ਇਹ ਆ ਕਿ ਜੇ ਤੁਸੀਂ ਹੁਣ ਇਸ ਪਾਸੇ ਤੁਰੇ ਹੋ, ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਇੱਥੇ ਪੰਜਾਬ ਦੇ ਵਿੱਚ ਸਿੱਖ ਮੁੱਦਿਆਂ ਦੀ ਗੱਲ ਚੱਲਦੀ ਆ, ਉਦੋਂ ਇਹਦੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਨੇ, ਕਦੇ ਵੀ ਨਹੀਂ ਬੋਲੇ। ਦੂਜੀ ਗੱਲ ਕਿ ਆਪ ਇੱਥੇ, ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਚਲੋ ਮੈਂ ਇਹਨਾਂ ਗੱਲਾਂ 'ਚ ਪੈਂਦਾ ਨਹੀਂ, ਪਰ ਇਹਨਾਂ ਦੀਆਂ ਗੱਲਾਂ, ਕਿਉਂਕਿ ਇਹ ਆਪਣੇ ਆਪ ਨੂੰ ਪੰਥਕ ਜਾਂ ਸਿੱਖ ਲੀਡਰ ਅਖਵਾਉਂਦੇ ਆ ਕਿ ਦਰਬਾਰ ਸਾਹਿਬ ਆਇਆ, ਅਕਾਲ ਤਖਤ ਸਾਹਿਬ ਤੇ ਕਹਿ ਕੇ ਗਿਆ ਕਿ ਮੈਂ ਦਾੜੀ ਨਹੀਂ ਰੰਗਣੀ ਹੁਣ ਤੋਂ ਬਾਅਦ। ਤੇ ਹੁਣ ਮੈਨੂੰ ਦੱਸੋ ਕਿਹੜਾ ਤੇਲ ਲਾਉਂਦਾ ਕਿ ਦਾੜੀ ਕਾਲੀ ਲਿਸ਼ਕਦੀ ਆ? ਦਾੜੀ ਤੇ ਚਿੱਟੀ ਆ ਸਾਰੀ ਜੀ। ਖੈਰ, ਚਲੋ ਅਸੀਂ ਉਹਨਾਂ ਚੀਜ਼ਾਂ ਤੇ ਨਹੀਂ ਪੈਂਦੇ, ਪਰ ਇਹ ਲੀਡਰਾਂ ਦੀ ਤੁਸੀਂ ਕਰਤੂਤ ਦੇਖੋ। ਚਲੋ ਉਹ ਸਾਰੀਆਂ ਗੱਲਾਂ ਛੱਡੋ, ਇਹਨਾਂ ਨੂੰ ਕਹੋ ਕਿ ਜੇ ਤੁਸੀਂ ਵਾਕਿਆ ਕੋਈ ਜ਼ਮੀਰ ਦੇ ਮਾਲਕ ਜੀ, ਕੱਲ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਰਤਨ ਮਿਲਿਆ, ਹਾਂਜੀ, ਉਹਦੀ ਕਿਤਾਬ ਪੜ੍ਹ ਲਓ, ਮਾਈ ਕੰਟਰੀ ਮਾਈ ਲਾਈਫ, ਉਹਦੇ ਕੋਲ ਕੀ ਲਿਖਿਆ ਸੀਗਾ, ਪਤਾ ਲੱਗ ਜੂਗਾ ਤੁਹਾਨੂੰ। ਸ਼ਰਮ ਨਾਲ ਡੁੱਬ ਕੇ ਮਰਨ ਲਈ ਜਗ੍ਹਾ ਨਹੀਂ ਮਿਲਣੀ, ਕਿਉਂਕਿ ਉਹਦੇ ਵਿੱਚ ਮੈਂ ਪ੍ਰਵੀਨ ਜੀ ਸਾਰਾ ਕੁਝ ਪੜਿਆ ਉੱਥੇ ਜੀ ਜੀ। ਉਹਦੇ ਵਿੱਚ ਬਕਾਇਦਾ ਪ੍ਰੋਟੈਸਟ ਕਰਦਿਆਂ ਦੀ ਫੋਟੋ ਵੀ ਲੱਗੀ ਹੈ ਮਾਈ ਕੰਟਰੀ ਮਾਈ ਲਾਈਫ 'ਚ। ਜਿਹੜਾ ਹਮਲੇ ਲਈ ਦਰਬਾਰ ਸਾਹਿਬ ਤੇ ਇਹ ਪੰਜਾਬ 'ਚ ਫੌਜ ਭਿਜਵਾਓ। ਹਾਂਜੀ ਹਾਂਜੀ, ਉਹ ਤਾਂ ਸ਼ਬਦ ਹੀ ਬੜਾ ਇਤਰਾਜ਼ਯੋਗ ਵਰਤਿਆ ਗਿਆ, ਜਿਹੜਾ ਵਰਤਿਆ ਗਿਆ ਖਾੜਕੂ ਸਿੰਘਾਂ ਵਾਸਤੇ। ਅੱਛਾ, ਚਲੋ ਹੋਰ ਵੀ ਛੱਡ ਦਿਓ,
ਇਹਨੂੰ ਵੀ ਛੱਡ ਦੇ ਤਾਂ ਸਾਰਿਆਂ ਨੇ ਸੁਣਿਆ, ਭਾਰਤ ਰਤਨ ਅਵਾਰਡ ਦਿੱਤਾ, ਇਹ ਚੂੰ ਨਹੀਂ ਕਰ ਸਕੇ। ਭਾਰਤ ਰਤਨ ਅਵਾਰਡ ਆਪ ਰੋਂਦੇ ਕੀ ਦਿੰਦਾ ਯਾਰ ਭਾਰਤ ਰਤਨ। 14 ਸਾਲ ਦੀ ਉਮਰ ਦੇ ਵਿੱਚ RSS ਜੁਆਇਨ ਕਰ ਗਿਆ ਜਿਸ ਸਮੇਂ ਭਾਰਤ ਛੱਡੋ ਅੰਦੋਲਨ ਚੱਲ ਰਿਹਾ ਸੀ। ਸਿੰਧ ਕਿਹੜਾ ਸੂਬਾ ਜਿੱਥੇ ਜਨਮ ਹੋਇਆ? ਕਰਾਚੀ ਜੀ। ਉੱਥੇ ਤੇ ਇਹਨਾਂ ਦੀ ਹਿੰਦੂ ਮਹਾਸਭਾ ਸੀਗੀ ਜਿਹੜੀ ਲੀਬੀਆ ਦੇ ਨਾਲ ਰਲ ਕੇ ਸਰਕਾਰ ਚਲਾ ਰਹੀ ਸੀ, ਜਿੱਥੇ ਮਤਾ ਆਇਆ ਸੀਗਾ ਪਾਕਿਸਤਾਨ ਦਾ। ਉਹ ਵੀ ਛੱਡੋ, ਚਲੋ। ਅੱਛਾ, ਨਾਨਾ ਜੀ ਦੇਸ਼ਮੁਖ ਮੋਦੀ ਹੋਰਾਂ ਨੇ ਤੇ ਉਹਨੂੰ ਭਾਰਤ ਰਤਨ ਦੇ ਦਿੱਤਾ। ਉਹਨੇ ਆਪਣੇ ਲੇਖ ਦੇ ਵਿੱਚ ਲਿਖਿਆ ਸੀ, ਲੇਖ ਦਾ ਨਾਮ ਸੀ ਮੂਵਮੈਂਟ ਆਫ ਸੋਲ ਸਰਚਿੰਗ। ਉਹਦੇ ਚ ਉਹਨੇ ਕੀ ਲਿਖਿਆ ਸੀਗਾ? ਉਹਨੇ ਲਿਖਿਆ ਕਿ ਬਈ ਇੰਦਰਾ ਗਾਂਧੀ ਨੇ ਜੋ ਕੀਤਾ ਗੁੱਡ ਕੀਤਾ, ਹਮਲਾ ਕਰਕੇ ਜੀ, ਇਹ ਸਿੱਖਾਂ ਦੀਆਂ ਗਲਤੀਆਂ ਦਾ ਪ੍ਰਣਾਮ ਹੈ। ਇਹਨਾਂ ਦੇ ਵਾਜਪਾਈ ਦੇ ਕਾਰਜਕਾਲ ਚ ਸਰਕਾਰ ਦਾ ਮੰਤਰੀ ਰਿਹਾ ਸੀ ਅਰੁਣ ਸ਼ੌਰੀ। ਉਹਦਾ ਇੱਕ ਲੇਖ ਸੀ ਲੈਸਨਸ ਫਰੋਮ ਦਾ ਪੰਜਾਬ, ਉਹ ਵੀ ਪੜ੍ਹ ਲਓ। ਉਹਨੇ ਵੀ ਜਾਇ ਠਾਇਆ ਸੀਗਾ ਜੀ ਜੀ। ਤਾਂ ਗੱਲ ਇਹ ਹੈ ਕਿ ਇਹ ਪਤਾ ਨਹੀਂ ਕਿਹੜੀਆਂ ਗੱਲਾਂ ਕਰਦੇ ਆ, ਮਤਲਬ ਕਿ ਠੀਕ ਆ ਤੁਸੀਂ ਉਹਨਾਂ ਦੇ ਚਾਟੂਕਾਰਤਾ ਕਰਨੀ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਪਰ ਕਾਂਗਰਸ ਨੂੰ ਨਿਸ਼ਾਨੇ ਤੇ ਲੈਣ ਵਾਸਤੇ ਤੁਸੀਂ ਸਿੱਖ ਕਤਲੇਆਮ ਨੂੰ ਵਰਤਦੇ ਹੋ ਜੀ, ਜਦ ਕਿ ਸਿਲੈਕਟਿਵ ਮੁੱਦਿਆਂ ਲਈ। ਮੈਂ ਨਹੀਂ ਕਹਿੰਦਾ ਕਿ ਗੱਲ ਨਾ ਕਰੋ, ਪਰ ਗੱਲ ਯਾਰ ਦਿਲ ਖੋਲ ਕੇ ਤੇ ਕਰੋ ਨਾ, ਗੱਲ ਕਹਾਣੀ ਤੇ ਨਾ ਕਰੋ ਨਾ। ਗੁਜਰਾਤ ਕਤਲੇਆਮ ਦਾ ਨਹੀਂ ਤੁਸੀਂ ਮੰਗਦੇ ਨੇ? ਆ ਬਈ ਜੀ, ਕੀ ਗੱਲ ਆ? ਫਿਰ ਆ ਜਿਹੜੀ ਪਿੱਛੇ ਕਿੰਨਾ ਰੌਲਾ ਪਿਆ ਸੀਗਾ ਬਿਲਕਿਸ ਬਾਨੋ ਦਾ, ਤੁਸੀਂ ਤੁਹਾਡੇ ਚੋਂ ਹੈ ਕੋਈ ਜੀ ਜਿਹੜਾ ਬੋਲੇ? ਗੱਲ ਕੀ ਬੋਲਣਾ ਇਹਨਾਂ ਨੇ। ਖੈਰ ਚਲੋ, ਇਹਨਾਂ ਦੀਆਂ ਗੱਲਾਂ ਨੇ, ਇਹਨਾਂ ਨੇ ਜਾਣਕਾਰੀ ਦਿੱਤੀ ਆ। ਸਟੇਟਸ ਰਿਪੋਰਟ ਤੋਂ ਅੱਗੇ ਵਧਣ, ਨਿਆਂ ਤੱਕ ਲੈ ਕੇ ਜਾਣ। ਆਪਾਂ ਉਸ ਦਿਨ ਵੀ ਤਾੜੀ ਮਾਰਾਂਗੇ ਕਿ ਚਲੋ ਗੁੱਡ ਹੋ ਗਿਆ ਯਾਰ, ਵਧੀਆ ਕੀਤਾ। ਜੀ। ਤੇ ਮਿੰਟੂ ਜੀ, ਚਰਚਿਤ ਸਾਬਕਾ DSP ਰਾਕਾ ਦੋਸ਼ੀ ਕਰਾਰ ਦਿੱਤਾ ਗਿਆ ਜੀ ਕਿਸੇ ਮਾਮਲੇ 'ਚ? ਨਹੀਂ ਰਾਕਾ ਉਹ ਤੇ ਜਨਾਨੀ ਆ। ਅੱਛਾ, ਠੀਕ ਹੈ ਜੀ। हाँ ना ही राका, ठीक है जी। राका ये मेरा इलाका, वो नहीं है। ठीक है। ये ते औरत है, बड़ी चर्चित DSP सी की है किसी टाइम, राका गिरा जी। ਇਹਦਾ ਘਰ ਵਾਲਾ ਸੀ ਪਹਿਲਾਂ ਪੁਲਿਸ ਚ, ਠੀਕ ਹੈ। ਉਹ ਔਨ ਡਿਊਟੀ ਮਰ ਗਿਆ ਸੀ, ਉਹਦੀ ਜਗ੍ਹਾ ਤੇ ਇਹਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਸੀ। ਰਾਕਾ ਨੇ ਤੇ ਮੁੜ ਕੇ ਧਮਾਕਾ ਕਰ ਦਿੱਤਾ। ਮੁੱਲਾਪੁਰ ਇਲਾਕਾ ਜਦੋਂ ਡਿਵੈਲਪ ਹੋਣਾ ਸ਼ੁਰੂ ਹੋਇਆ ਤੇ ਉੱਥੇ ਇੱਕ ਹੈਗਾ ਸੀ ਬਿਲਡਰ ਮਲਹੋਤਰਾ ਜੀ, ਉਹਨੇ ਕਿਸੇ ਤੋਂ ਖਰੀਦੀ ਸੀ ਜ਼ਮੀਨ। ਜਿਨ੍ਹਾਂ ਤੋਂ ਜ਼ਮੀਨ ਖਰੀਦੀ ਸੀ ਉਹਨਾਂ ਨੇ 5-7 ਦਰਖਾਸਤਾਂ ਦੇ ਦਿੱਤੀਆਂ, ਕੇਸ ਕਰਤੇ, ਜਾਂ ਕਹਿ ਲਓ ਕਿ ਸ਼ਿਕਾਇਤਾਂ ਦੇ ਦਿੱਤੀਆਂ। ਜਾਂਚ ਆ ਗਈ ਇਹਦੇ ਕੋਲ। ਰਾਕਾ ਗੇਰਾ ਦਾ ਉਦੋਂ ਪੂਰਾ ਦਬਕਾ ਸੀ ਤੇ ਵਿੱਚ ਹੀ ਕਿਸੇ ਨੇ ਪੈ ਕੇ ਆਖਿਆ ਉਹਨੇ ਤੇਰੀ ਸੈਟਿੰਗ ਕਰਵਾ ਦਿੰਦੇ। ਫਿਰ ਉਹਨੇ CBI ਨੂੰ ਸ਼ਿਕਾਇਤ ਕੀਤੀ ਸੀ। ਉਸ ਟਾਈਮ 15 ਫੈਕਟਰ ਦੀ ਕੋਠੀ ਦੇ ਵਿੱਚ ਰੰਗੇ ਹੱਥੀਂ ਨੂੰ ਫੜਿਆ ਸੀ CBI ਨੇ। ਠੀਕ ਹੈ ਜੀ। ਲੱਖ ਰੁਪਏ ਦੀ ਰਿਸ਼ਵਤ ਸੀ। ਫਿਰ ਉਸ ਤੋਂ ਬਾਅਦ ਘਰ ਦੀ ਤਲਾਸ਼ੀ ਲਈ ਗਈ। AK-47 ਦੇ ਕਾਰਤੂਸ ਫੜੇ ਗਏ ਸੀ, 32 ਬੋਰ ਦੀ ਜਰਮਨ ਮੇਡ ਇੱਕ ਰਿਵਾਲਵਰ, ਸ਼ਾਇਦ ਇੱਕ ਡਬਲ ਬੈਰਲ ਗਨ, ਉਹਦੇ ਚ ਇਹਨੂੰ ਅਸਲੇ ਚ ਸਜ਼ਾ ਹੋ ਗਈ ਸੀ। ਫਿਰ ਉਤਲੀ ਕੋਰਟ ਚ ਬਰੀ ਹੋ ਗਈ। ਉਹ ਜਿਹੜਾ ਰਿਸ਼ਵਤ ਕਾਂਡ ਆ ਉਹਦੇ ਚ CBI ਕੋਰਟ ਨੇ, ਹਾਲਾਂਕਿ ਇਹਨੇ ਸਟੇ ਲੈ ਲਿਆ ਸੀ ਹਾਈ ਕੋਰਟ ਤੋਂ, ਉਹ ਕਾਰਵਾਈ ਰੁਕੀ ਰਹੀ। 23 ਚੋਂ ਸਟੇ ਟੁੱਟ ਗਿਆ ਤੇ ਹੁਣ ਉਹ ਟ੍ਰਾਇਲ ਜਿਹੜਾ ਪੂਰਾ ਹੋਇਆ। ਸੋ ਇਸ ਕਰਕੇ ਇਹਦੇ ਹੁਣ ਦਿਨ ਪੁੱਗ ਗਿਆ। ਇਹਨੂੰ ਹਿਰਾਸਤ ਚ ਲੈ ਲਿਆ, ਦੋਸ਼ੀ ਕਰਾਰ ਦੇ ਦਿੱਤਾ ਗਿਆ। ਦੋਸ਼ੀ ਨਹੀਂ, ਦੋਸ਼ਣ ਕਹਿਣਾ ਚਾਹੀਦਾ, ਦੋਸ਼ਣ ਕਰਾਰ ਦੇ ਦਿੱਤਾ। ਤਾਂ ਹੁਣ ਇਹਨੂੰ ਸਜ਼ਾ ਸੁਣਾਈ ਜਾਏਗੀ। ਤਾਂ ਕਿਸੇ ਸਮੇਂ ਦੀ ਰੋਹਬਦਾਰ DSP ਰਾਕਾ, ਹੁਣ ਇਹਦਾ ਨਵਾਂ ਹੋਏਗਾ ਇਲਾਕਾ ਜੇਲ੍ਹ। ਯੂਪੀ ਦੀ ਪੱਤਰਕਾਰਤਾ ਚ ਮਿੰਟੂ ਜੀ ਇੱਕ ਹੋਰ ਨਵਾਂ ਪਾਠ, ਅਧਿਆਇ, ਲੈਸਨ ਜੁੜ ਗਿਆ। ਕਹਿੰਦੇ ਯੂਪੀ ਦੀ ਅਸੈਂਬਲੀ ਦੇ ਵਿੱਚ ਹੁਣ ਪੱਤਰਕਾਰ ਪਾਬੰਦ ਕੀਤੇ ਗਏ ਆ ਉਹਦੀ ਕਾਰਵਾਈ ਤੋਂ, ਉਹ ਕਵਰ ਨਹੀਂ ਕਰ ਸਕਣਗੇ ਸ਼ਾਇਦ ਅੰਦਰ ਜਾ ਕੇ। ਹਾਂਜੀ, ਸੈਂਟਰਲ ਹਾਲ ਤੇ ਅਸੈਂਬਲੀ ਹਾਲ ਹੈ ਉੱਥੇ, ਉਹਦੇ ਵਿੱਚੋਂ ਜਾ ਕੇ ਜਿਹੜੇ ਆ ਉਹ ਆਪਣੀ ਰਿਪੋਰਟਿੰਗ ਨਹੀਂ ਕਰ ਸਕਣਗੇ। ਇਹ ਤਾਂ ਵੈਸੇ ਕਮਾਲ ਦੀਆਂ ਪਾਬੰਦੀਆਂ ਨੇ, ਕਿੱਧਰ ਨੂੰ ਹੋ ਤੁਰੇ। ਮੈਨੂੰ ਤੇ ਲੱਗਦਾ ਕਦੇ ਕਦੇ ਕਿ ਇਹ ਹਿਟਲਰ ਨੂੰ ਵੀ ਮਾਤ ਦੇਣਗੇ ਜੀ। ਵੈਸੇ ਉਹਨਾਂ ਦੇ ਪ੍ਰਸ਼ੰਸਕ ਚੰਗੇ ਸੀ, ਉਹਨਾਂ ਦੇ ਬੜੇ ਵਡੇਰੇ। ਖੈਰ ਮਾਮਲਾ ਇਹ ਹੈ ਕਿ
ਇੱਥੇ ਬਜਟ ਪੇਸ਼ ਕੀਤਾ ਗਿਆ। ਹੂੰ 5 ਫਰਵਰੀ ਯਾਨੀ ਕੱਲ ਇਹ ਬਜਟ ਪੇਸ਼ ਕੀਤਾ ਗਿਆ ਜਦੋਂ, ਤੇ ਉਸ ਵੇਲੇ ਜਿਹੜੇ ਪੱਤਰਕਾਰ, ਕਿਉਂਕਿ ਤੁਹਾਨੂੰ ਪਤਾ ਬਹੁਤ ਸਾਰੇ ਪੱਤਰਕਾਰਾਂ ਨੂੰ ਇਜਾਜ਼ਤ ਮਿਲੀ ਹੁੰਦੀ ਹੈ ਬਕਾਇਦਾ ਤੌਰ ਤੇ, ਉਹਨਾਂ ਨੂੰ ਕਾਰਡ ਇਸ਼ੂ ਕੀਤੇ ਹੁੰਦੇ, ਪਾਸ ਇਸ਼ੂ ਕੀਤੇ ਹੁੰਦੇ ਆ, ਤੇ ਉਹ ਜਾ ਕੇ ਕਾਰਵਾਈ ਜਿਹੜੀ ਹੈ ਕਵਰ ਕਰ ਸਕਦੇ ਆ। ਹੂੰ ਤਾਂ ਇਹਦੇ ਵਿੱਚ ਜਦੋਂ ਇਹ ਗਏ ਤਾਂ ਉਹਨਾਂ ਨੂੰ ਕਹਿੰਦੇ ਵੜਨ ਹੀ ਨਹੀਂ ਦਿੱਤਾ। ਹੂੰ ਕਹਿੰਦੇ ਜੀ ਬਸ ਤੁਸੀਂ ਇਦਾਂ ਕਰੋ, ਚਲੇ ਜਾਓ, ਤੁਸੀਂ ਚਲੇ ਜਾਓ, ਤੇ ਤੁਹਾਨੂੰ ਜੋ ਸਰਕਾਰੀ ਪ੍ਰੈਸ ਨੋਟ ਖਿਲਾਵਾਂਗੇ ਉਹ ਛਾਪ ਦਿਓ, ਬਸ ਦੈਟਸ ਇਟ। ਜੀ ਵੈਸੇ ਤੇ ਯੂਪੀ ਦੇ ਵਿੱਚ ਜਦੋਂ ਤੋਂ ਇਹ ਆਏ ਨੇ, ਜਦੋਂ ਤੋਂ ਇਹਨਾਂ ਨੇ ਬਨਾਰਸ ਨੂੰ ਆਪਣਾ ਘਰ ਬਣਾਇਆ ਮੋਦੀ ਸਾਹਿਬ ਨੇ, ਹੂੰ ਉਦੋਂ ਤੋਂ ਪੱਤਰਕਾਰਤਾ ਬੇਘਰ ਹੋਈ ਫਿਰਦੀ ਆ ਉੱਥੇ। ਜੀ ਜੇ ਕੋਈ ਪੱਤਰਕਾਰ ਮਿਡ ਡੇ ਮੀਲ ਦੀ ਸਟੋਰੀ ਕਰ ਦੇਵੇ ਉਹਨੂੰ ਅੰਦਰ, ਜੇ ਕੋਈ ਇਹਨਾਂ ਦਾ ਗੋਦ ਲਿਆ ਇਲਾਕਾ ਹਲਕਾ ਉਹਦੀ ਸਟੋਰੀ ਕਰ ਦੇਵੇ ਉਹਦੇ ਤੇ ਕੇਸ, ਕੰਪਨ ਵਰਗਾ ਆਵੇ ਤੇ ਉਹਦੇ ਤੇ ਕੇਸ। ਜੀ ਤਾਂ ਮਤਲਬ ਕਿ ਆਹ ਤੇ ਕਮਾਲ ਦੀ ਗੱਲ ਹੈ ਨਾ, ਤੁਸੀਂ ਅੰਦਾਜ਼ਾ ਲਾ ਲਓ। ਪਰ ਖੈਰ ਮੇਰੇ ਖਿਆਲ ਦੇ ਨਾਲ ਇਹ ਇੱਕ ਜ਼ਰੂਰ ਫੌਜ ਮਾਰੀ ਆ ਇਹਨਾਂ ਸੁੱਤਿਆਂ ਨੂੰ ਜਗਾਉਣ ਵਾਸਤੇ। ਇਹ ਉਹ ਲੋਕ ਆ, ਵੈਸੇ 950 ਦੇ ਕਰੀਬ ਦੱਸਦੇ ਕਿ ਮਾਨਤਾ ਪ੍ਰਾਪਤ ਪੱਤਰਕਾਰ ਆ ਜਿਹੜੇ ਕਿ ਮਤਲਬ ਕਿ ਇੱਥੇ ਹੈਗੇ ਆ, ਤੇ ਕਵਰ ਕਰਨ ਲਈ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਨਿਯੁਕਤ ਕੀਤਾ ਜਾਂਦਾ। ਸ਼ਾਇਦ ਤੁਹਾਨੂੰ ਪਤਾ ਹੋਵੇਗਾ ਐਕ੍ਰੀਡਿਟੇਡ ਹੁੰਦੇ ਆ, ਹਾਂਜੀ ਐਕ੍ਰੀਡਿਟੇਸ਼ਨ ਜਿਨ੍ਹਾਂ ਨੂੰ ਮਿਲਿਆ ਹੁੰਦਾ। ਹਾਂਜੀ ਇਹ ਹੁਣ ਇਹਨਾਂ ਨੂੰ ਸੋਚਣਾ ਚਾਹੀਦਾ ਪੱਤਰਕਾਰਾਂ ਨੂੰ, ਐਕ੍ਰੀਡਿਟੇਡ ਜਿਹੜੇ ਹੁੰਦੇ ਆ, ਕਿ ਭਾਈ ਹੁਣ ਤੁਸੀਂ ਕੀ ਕਰਨਾ ਜੀ, ਇਹ ਹੁਣ ਵੀ ਨਹੀਂ ਬੋਲੋਗੇ ਜੀ। ਬਿਲਕੁਲ ਤੁਹਾਡੇ ਮੂੰਹ ਤੇ ਛੱਤਰ ਮਾਰਨ ਡਏ ਨੇ ਉਹ ਕਿਉਂ, ਪਰ ਤੁਸੀਂ ਬੇਸ਼ਰਮ ਹੋਏ ਹੋ, ਤਨਖਾਹਾਂ 'ਚ ਮਸਤ ਹੋਏ ਹੋ। ਅੱਜ ਉਹ ਤੁਹਾਨੂੰ ਧਰਮ ਦੀ ਮਦਰਾ ਪਿਆਈ ਆ, ਤੁਸੀਂ ਇਹਦੇ ਨਾਲ ਕੋਈ ਮਾੜੀ ਮੋਟੀ ਸ਼ਰਮ ਕਰੋ ਯਾਰ। ਤੇ ਤੁਹਾਨੂੰ ਅਗਲਾ ਕਹਿੰਦਾ ਕਿ ਅਸੀਂ ਆਪਦੇ ਸਦਨ 'ਚ ਵੀ ਨਹੀਂ ਵੜਨ ਦਿੰਦੇ। ਸੋ ਇਹ ਹਾਲ ਹੈ ਪੱਤਰਕਾਰਤਾ ਦਾ। ਪਰ ਮੈਂ ਸਮਝਦਾ ਕਿ ਇਹ ਤਾਂ ਬਿਲਕੁਲ ਤਾਨਾਸ਼ਾਹੀ ਰੁਚੀਆਂ ਨੇ ਜਿਹੜੀਆਂ ਕਿ ਇਸ ਵੇਲੇ ਲੋਕਤੰਤਰ ਤੇ ਹਾਵੀ ਹੋ ਰਹੀਆਂ। ਹਾਂ ਠੀਕ ਹੈ, ਪੱਤਰਕਾਰ ਜਿਹੜਾ ਕੋਈ ਉੱਥੇ ਸਦਨ ਦੇ ਵਿੱਚ ਖਲੋ ਕੇ ਭੰਗੜਾ ਪਾਉਂਦੇ ਨੇ, ਉਹ ਤਾਂ ਗੈਲਰੀ 'ਚ ਬੈਠਦੇ, ਪ੍ਰੈਸ ਗੈਲਰੀ ਬਣੀ ਹੁੰਦੀ ਹੈ ਬਕਾਇਦਾ। ਜੀ ਪਰ ਇਹ ਆ ਕਿ ਉੱਥੇ ਦੀ ਕਾਰਵਾਈ ਜਿਹੜੀ ਆ ਉਹਨੂੰ ਕਵਰ ਨਾ ਕੀਤਾ ਜਾਵੇ, ਉਹ ਇਨਸਾਈਡ ਗੱਲਾਂ ਜਿਹੜੀਆਂ ਸਟੋਰੀਆਂ ਨੇ ਉਹ ਬਾਹਰ ਨਾ ਆਉਣ। ਜੀ ਮਿੰਟੂ ਜੀ, ਸਿਆਣੇ ਕਹਿੰਦੇ ਨਾ ਜ਼ਰੂਰੀ ਨਹੀਂ ਮੂੰਹ ਤੇ ਚੇਪੀ ਲਾਉਣੀ ਹੋਵੇ, ਕਈ ਵਾਰੀ ਸਹੂਲਤਾਂ ਵੀ ਬੰਦੇ ਨੂੰ ਚੁੱਪ ਕਰਵਾ ਦਿੰਦੀਆਂ। ਇਹ ਵੀ ਹੈ ਜੀ। ਜੀ ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੈ ਸ਼ਿਕ ਜੀ, ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।